ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 331801425595, 33 180 142 595, ਆਸਟ੍ਰੇਲੀਆ ਦੇ ਲਈ 612080805601, 61280280805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਜ ਦੇ ਦਿਨ ਪਟਿਆਲਾ ਸਟੂਡੀਓਜ਼ ਤੋਂ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰਟਵਾਲ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਕਾਰੋਬਾਰ, ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 4087227698, 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਜੀ ਚਾਪਲੂਸੀ ਦੀਆਂ ਹੱਦਾਂ ਨਹੀਂ ਹੁੰਦੀਆਂ, ਤੇ ਇਹ ਜਿਹੜੀ ਚੀਜ਼ ਆ ਕਰ ਦਿਖਾਈ ਸ਼ਰਨਜੀਤ ਢਿੱਲੋਂ ਨੇ ਜੀ। ਸਾਲ ਕੋ ਪਹਿਲਾਂ ਤੱਕ ਯੂਥ ਅਕਾਲੀ ਆਗੂ ਰਹੇ ਜੀ, ਹੁਣ ਤਾਂ ਵੈਸੇ ਉਹ ਯੂਥ ਅਕਾਲੀ ਆਗੂ ਹੈ ਨਹੀਂ ਗੇ, ਪਰ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਜੀ, ਮੇਰਾ ਖਿਆਲ ਉਹ ਚਾਪਲੂਸੀ ਦੀਆਂ ਜਿਹੜੀਆਂ ਹੱਦਾਂ ਬੰਨੇ ਨੇ ਉਹ ਤਾਂ ਸਾਰੇ ਤਕਰੀਬਨ ਉਹਨਾਂ ਨੇ ਟੱਪੇ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ, ਜਿੰਨੀ ਉਹਨਾਂ ਦੀ ਪੰਜਾਬ ਨੂੰ ਦੇਣ ਹੈ, ਇੰਨੀ ਵਾਰੀ ਉਹ ਮੁੱਖ ਮੰਤਰੀ ਬਣ ਕੇ, ਉਹਦੇ ਕਰਕੇ ਜਿਹੜਾ ਏਮਜ਼ ਇੱਥੇ ਜੀ ਪੰਜਾਬ ਦੇ ਵਿੱਚ ਆਲ ਇੰਡੀਆ ਮੈਡੀਕਲ ਜਿਹੜਾ ਇੰਸਟੀਚਿਊਟ ਆ, ਉਹ ਇਹਦਾ ਨਾਮ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਮ ਦੇ ਉੱਤੇ ਜਿਹੜਾ ਜੀ ਉਹ ਰੱਖਣਾ ਚਾਹੀਦਾ ਜੀ। ਸ਼ਰਨਜੀਤ ਸਿੰਘ ਢਿੱਲੋਂ ਹੋਰਾਂ ਨੇ ਜਿੱਥੇ ਸੈਂਟਰ ਦੀ ਸਰਕਾਰ ਦਾ ਧੰਨਵਾਦ ਕੀਤਾ ਜੀ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਉਹਨਾਂ ਨੇ ਪਦਮ ਵਿਭੂਸ਼ਣ ਦੇ ਨਾਲ ਸਨਮਾਨਿਤ ਕੀਤਾ। ਉਹਨਾਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਨੂੰ ਜਿਹੜੀ ਹੈ ਜੀ ਉਹ ਲਿਖ ਰਹੇ ਨੇ ਕਿ ਇਹ ਜਿਹੜਾ ਏਮਜ਼ ਆ ਰਿਹਾ ਜੀ, ਇਹਦਾ ਨਾਮ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਿਹੜਾ ਜੀ ਉਹ ਹੋਣਾ ਚਾਹੀਦਾ। ਇਹ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਉਹ ਚਿੱਠੀ ਜਿਹੜੀ ਆ ਜੀ ਲਿਖਣਗੇ। ਦੱਸ ਦਈਏ ਕਿ ਅਜੇ ਏਮਜ਼ ਦੇ ਬਾਰੇ ਦੇ ਵਿੱਚ ਸਿਰਫ ਜਿਹੜੀ ਆ ਜੀ ਉਹ ਬਜਟ ਦੇ ਵਿੱਚ ਹਾਂ ਹੋਈ ਹੈ, ਅਜੇ ਖਿੱਚਾ ਧੂਈ ਜਿਹੜੀ ਆ ਜੀ ਉਹ ਜਾਰੀ ਹੈ ਕਿ ਕਿੱਥੇ ਬਣੇ। ਹਰਸਿਮਰਤ ਕੌਰ ਬਾਦਲ ਹੋਰੀ ਜਿਹੜੇ ਉਹ ਬਠਿੰਡੇ ਖਿੱਚ ਰਹੇ ਨੇ, ਵਿਜੇ ਕੁਮਾਰ ਸੰਪਲਾ ਹੋਰੀ ਇਹਨੂੰ ਜਿਹੜੇ ਦੀ ਦੁਆਬੇ ਦੇ ਵਿੱਚ ਖਿੱਚ ਰਹੇ ਨੇ ਜੀ। ਅਜੇ ਕੁਛ ਨਹੀਂ ਪਤਾ ਕਿ ਏਮਜ਼ ਕਿੱਥੇ ਬਣਨਾ, ਕਦੋਂ ਬਣਨਾ, ਕਿੰਨੀ ਦੇਰ ਜਿਹੜੀ ਆ ਜੀ ਉਹ ਲੱਗੂਗੀ। ਇਹਦੇ ਉੱਤੇ ਮੇਰਾ ਖਿਆਲ ਪੰਜਾਬੀ ਦੀ ਜਿਹੜੀ ਇੱਕ ਕਹਾਵਤ ਆ ਉਹ ਢੁਕਦੀ ਆ ਕਿ ਕੁੜੀ ਪੇਟ ਮੁੰਡਾ ਖੇਤ ਆ ਜਵਾਈ ਆ ਮੰਡੇ ਖਾਸ। ਜੀ 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 ਬਿਲਕੁਲ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਨਦੀਆਂ ਨੂੰ ਜੋੜਨ ਦੇ ਮਾਮਲੇ ਨੂੰ ਲੈ ਕੇ, ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਉਹਨਾਂ ਨੇ ਆਪਣੀ ਚੁੱਪੀ ਤੋੜੀ।
ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਆਖਰ ਜਿਹੜਾ ਜੀ ਉਹ ਬੋਲਣਾ ਪਿਆ 23 ਮਾਰਚ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਇੱਥੇ ਪੰਜਾਬ ਦੇ ਵਿੱਚ ਆਏ ਸਨ ਤਾਂ ਉਹਨਾਂ ਨੇ ਇਸ ਮੁੱਦੇ ਦੇ ਬਾਰੇ ਜਿਹੜੀ ਗੱਲ ਸੀ ਉਹ ਕੀਤੀ ਸੀ ਮੁੱਖ ਮੰਤਰੀ ਦੀ ਮੌਜੂਦਗੀ ਦੇ ਵਿੱਚ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹਦਾ ਕੋਈ ਵਿਰੋਧ ਨਹੀਂ ਸੀ ਕੀਤਾ। ਨਰਿੰਦਰ ਮੋਦੀ ਹੋਰਾਂ ਨੇ ਗੱਲ ਕਹੀ ਸੀ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਨਦੀਆਂ ਨੂੰ ਜੋੜਨ ਵਾਲੇ ਮੁੱਦੇ ਦੇ ਉੱਤੇ ਜਿਹੜਾ ਜੀ ਉਹ ਕੰਮ ਕਰ ਰਹੀ ਹੈ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਛੇਤੀ ਇਹਨਾਂ ਨਦੀਆਂ ਨੂੰ ਜੋੜਿਆ ਜਾਊਗਾ। ਜਿਸ ਕਿਸਮ ਦਾ ਲੈਵਲ ਹੈ ਇਹ ਸਾਰੇ ਜਾਣਦੇ ਨੇ ਕਿ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਣਾ, ਇਹਦਾ ਪੰਜਾਬ ਦਾ ਨੁਕਸਾਨ ਹੀ ਨੁਕਸਾਨ ਹੈ ਇਸ ਮਸਲੇ ਦੇ ਉੱਤੇ। ਪ੍ਰਕਾਸ਼ ਸਿੰਘ ਬਾਦਲ ਹੋਰੀ ਹੁਣ ਬੋਲੇ ਨੇ, ਕਹਿੰਦੇ ਕਿ ਪੰਜਾਬ ਦੇ ਕੋਲੇ ਜਿਹੜਾ ਜੀ ਇੱਕ ਵੀ ਬੂੰਦ ਜਿਹੜਾ ਉਹ ਪਾਣੀ ਫਾਲਤੂ ਹੈ ਨਹੀਂਗਾ ਜਿਹੜਾ ਕਿ ਦੂਜੇ ਸੂਬਿਆਂ ਨੂੰ ਜਿਹੜਾ ਜੀ ਉਹ ਦਿੱਤਾ ਜਾ ਸਕੇ ਜੀ। ਇੱਥੇ ਕਿਉਂਕਿ ਪਟਿਆਲੇ ਦੇ ਵਿੱਚ ਉਹ ਕੱਲ ਸੰਡੀ ਇੱਥੇ ਪੱਤਰਕਾਰਾਂ ਨੇ ਉਹਨਾਂ ਨੂੰ ਵਾਹਵਾ ਜਿਹੜਾ ਜੀ ਉਹ ਘੇਰਿਆ ਔਰ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਅਕਾਲੀ ਦਲ ਨੇ ਲੈਂਡ ਬਿੱਲ ਵਾਲੇ ਮਸਲੇ ਦੇ ਉੱਤੇ ਜਿਹੜਾ ਜੀ ਉਹ ਕਿਉਂ ਵੋਟ ਜਿਹੜੀ ਹੈ ਇਹਦੇ ਹੱਕ ਦੇ ਵਿੱਚ ਪਾਈ ਹੈ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਸ ਮਸਲੇ ਦੇ ਉੱਤੇ ਗੱਲ ਕਹੀ ਕਿ ਪੰਜਾਬ ਦੇ ਵਿੱਚ ਲੈਂਡ ਐਕਵਾਇਰ ਕਰਨ ਦੇ ਵਾਸਤੇ ਜਿਹੜਾ ਸਿਸਟਮ ਚੱਲ ਰਿਹਾ ਇਹ ਮੁਲਕ ਭਰ ਦੇ ਵਿੱਚ ਜਿਹੜਾ ਜੀ ਉਹ ਲਾਗੂ ਹੋਣਾ ਚਾਹੀਦਾ। ਉਹਨਾਂ ਨੇ ਇਹ ਗੱਲ ਕਹੀ ਕਿ ਇਹ ਬਿਲਕੁਲ ਕਾਮਯਾਬ ਸਿਸਟਮ ਹੈ, ਪਰ ਉਹ ਟਰਨ ਦੇ ਗਏ ਇੱਕ ਕਿਸਮ ਦੇ ਨਾਲ। ਉਹਨਾਂ ਨੇ ਇਹ ਗੱਲ ਦੇ ਉੱਤੇ ਨਹੀਂ ਆਏ ਕਿ ਜਿਹੜਾ ਜੀ ਇਹ ਵੋਟ ਜਿਹੜੀ ਹੈ ਇਹਦੇ ਹੱਕ ਦੇ ਵਿੱਚ ਅਕਾਲੀ ਦਲ ਨੇ ਕਿਉਂ ਪਾਈ, ਜਿਹੜਾ ਐਜ਼ ਇਟ ਇਜ਼ ਇਹਦੇ ਉੱਤੇ ਵੋਟ। ਉਹਨਾਂ ਪੱਤਰਕਾਰਾਂ ਨੇ ਇਹ ਵੀ ਪੁੱਛਿਆ ਕਿ ਜੇ ਤੁਹਾਨੂੰ ਲੱਗਦਾ ਸੀਗਾ ਕਿ ਇਹ ਜਿਹੜਾ ਜੀ ਗਲਤ ਹੈ ਤਾਂ ਇਹਦੇ ਵਿੱਚ ਅਮੈਂਡਮੈਂਟ ਦੇ ਵਾਸਤੇ ਤੁਸੀਂ ਗੱਲ ਕਿਉਂ ਨਹੀਂ ਕੀਤੀ। ਇਹ ਉਹਨਾਂ ਨੇ ਟਾਲਾ ਜਿਹੜਾ ਸੀ ਵੱਟਤਾ, ਇਹ ਕਹਿ ਕੇ ਜੀ ਉਹ ਦੂਜੇ ਪਾਸੇ ਨੂੰ ਲੈ ਕੇ ਤੁਰ ਪਏ ਕਿ ਮੈਂ ਤਾਂ ਇਹ ਗੱਲ ਕਰਨੀ ਸੀ ਕਿ ਸੁਰਜੀਤ ਸਿੰਘ ਬਰਨਾਲਾ ਹੋਰੀ ਜਿਹੜੇ ਨੇ ਉਹਨਾਂ ਨੇ ਪੰਥ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਤੇ ਗੁਰਚਰਨ ਸਿੰਘ ਟੌਹੜਾ ਹੋਰਾਂ ਵਰਗਾ ਜਿਹੜਾ ਜੀ ਪੰਥਕ ਆਗੂ ਕੋਈ ਨਹੀਂ ਸੀਗਾ। ਚੇਤਾ ਲੋਕਾਂ ਦਾ ਬੜਾ ਖਰਾਬ ਹੈ ਜੀ। ਜੇ ਕੋਈ ਪੁਰਾਣੀ ਅੱਜ ਜਿਹੜੀ ਆ ਉਹ ਗੱਲਾਂ ਕੱਢ ਲਈਆਂ ਜਾਣ, ਜਦੋਂ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਨਾਲ ਵਿਗੜੀ ਸੀ ਆਹੀ ਗੱਲਾਂ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਬਾਰੇ ਉਹ ਕਹਿੰਦੇ ਸੀਗੇ ਕਿ ਗੁਰਚਰਨ ਸਿੰਘ ਟੌਹੜਾ ਹੋਰਾਂ ਨੇ ਪੰਥ ਦੀ ਪਿੱਠ ਦੇ ਵਿੱਚ ਜਿਹੜਾ ਜੀ ਉਹ ਛੁਰਾ ਮਾਰਿਆ ਤੇ ਉਹ ਪੰਥ ਦੇ ਗਦਾਰ ਨੇ। ਪਲ ਕਿਉਂਕਿ ਕੱਲ ਬਰਸੀ ਸੀਗੀ ਉਹਨਾਂ ਦੀ, ਇਸ ਕਰਕੇ ਉਹਨਾਂ ਨੇ ਗੁਰਚਰਨ ਸਿੰਘ ਟੌਹੜਾ ਹੋਰਾਂ ਨੂੰ ਜਿਹੜਾ ਚੇਤੇ ਕੀਤਾ, ਪਰ ਜਿਹੜੀਆਂ ਅਸਲ ਗੱਲਾਂ ਸੀਗੀਆਂ, ਅਸਲ ਮੁੱਦੇ ਸੀਗੇ ਜੀ, ਉਹਨਾਂ ਤੋਂ ਫੇਰ ਜਿਹੜਾ ਜੀ ਉਹ ਲੋਕਾਂ ਦਾ ਧਿਆਨ ਪੱਤਰਕਾਰਾਂ ਦਾ ਜਿਹੜਾ ਉਹ ਡਾਈਵਰਟ ਕਰਨ ਦੇ ਵਿੱਚ ਸਫਲ ਹੋ ਗਏ ਜੀ। ਪੁੱਛੋ ਕੁਛ ਦੱਸਦੇ ਹੋ ਕੁਛ ਨਹੀਂ ਜੀ। ਜੀ ਬਿਲਕੁਲ ਜੀ। ਕਿਹਾ ਜਾਂਦਾ ਜੀ ਪੰਜਾਬ ਦੇ ਲੋਕਾਂ ਦਾ ਜਿਹੜਾ ਚੇਤਾ 2 ਸਾਲ ਦੇ ਬੱਚੇ ਜਿੰਨਾ ਹੀ ਰਿਹਾ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਗਿਰੀਰਾਜ ਦੇ ਬਿਆਨ ਜਿਹੜਾ ਆ ਉਹ ਕਾਫੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਗਿਰੀਰਾਜ ਦਾ ਤਾਂ ਹਾਲ ਜਿਹੜਾ ਨਾ ਜੀ ਉਹ ਆ ਵੀ ਕੋਈ ਚੌਲਾਂ ਦੀ ਮੁੱਠ ਕਿਤੋਂ ਮੰਗ ਲਿਆ ਸੀ ਮੰਗਤਾ ਤੇ ਕਿਤੇ ਬੀਬੀ ਦੇ ਘਰੇ ਮੱਝਾਂ ਵਾ ਦੇਖ ਕੇ ਜੀ ਤੁਰ ਪਿਆ। ਉਸਨੂੰ ਵੀ ਮੇਰੀ ਖੀਰ ਹੀ ਰਿੰਨ ਦੇ, ਅੱਧ ਪਜੱਤੀ ਰਿੰਨੀ ਖੀਰ ਤੇ ਖੀਰ ਤੋਂ ਪਹਿਲਾਂ ਹੀ ਉਹ ਬੀਬੀ ਨੂੰ ਕਹਿੰਦਾ ਵੀ ਤੁਹਾਡੀ ਡਿਉੜੀ ਦਾ ਬੂਹਾ ਬੜਾ ਛੋਟਾ, ਜੇ ਮੱਝ ਮਰ ਗਏ ਤੇ ਕੱਢੋਗੇ ਕਿੱਧਰ ਦੀ ਜੀ। ਉਹਨੇ ਅੱਧ ਰਿੰਨੀ ਖੀਰ ਜਿਹੜੀ ਉਹਨਾਂ ਝੋਲੀ ਚ ਪਾਤੀ, ਚੋਂਦੀ ਜਾਂਦੀ ਸੀ। ਕਿਸੇ ਭਲੇ ਪੁਰਸ਼ ਨੇ ਪੁੱਛਿਆ ਵੀ ਬਾਬਾ ਜੀ ਆ ਕੀ ਚੋਂਦਾ ਜਾਂਦਾ, ਕਹਿੰਦਾ ਜੀ ਮੇਰੀ ਜ਼ੁਬਾਨ ਦਾ ਰਸ ਹੈ ਜੀ। ਇਹ ਜ਼ੁਬਾਨ ਦਾ ਜਿਹੜਾ ਰਸ ਹੈ ਗਿਰੀਰਾਜ ਦਾ ਉਹ ਅਕਸਰ ਹੀ ਚੋਂਦਾ ਜਿਹੜਾ ਦਿਸ ਪੈਂਦਾ, ਕਦੀ ਉਹ ਕੁਛ ਬੋਲਦਾ ਕਦੀ ਕੁਛ ਬੋਲਦਾ। ਮੈਂ ਕਈ ਵਾਰੀ ਪਹਿਲਾਂ ਵੀ ਇਸ਼ਾਰਾ ਕੀਤਾ ਕਿ RSS ਨੇ ਕੁਝ ਬੰਦੇ ਏਦਾਂ ਦੇ ਜਿਹੜੇ ਜਿਤਾ ਕੇ ਨਾਲ ਲੈਂਦੇ ਨੇ ਜਿਹੜੇ ਕਿ ਥਾਂ ਸਿਰ ਮੋਦੀ ਨੂੰ ਰੱਖਦੇ ਨੇ ਕਿ ਜਦੋਂ ਉਹ ਡਿਵੈਲਪਮੈਂਟ ਜਾਂ ਦੂਜੀ ਕੋਈ ਗੱਲ ਲੱਗੇ ਉਹ ਸੰਘ ਪਰਿਵਾਰ ਦੇ ਮੁੱਦੇ ਤੋਂ ਪਾਸੇ ਨਾ ਚਲੇ ਜਾਵੇ। ਇਸ ਕਰਕੇ ਇਹਨਾਂ ਦਾ ਫਿਰ ਜਿਹੜਾ ਸੰਗਲ ਖੋਲ ਦਿੱਤਾ ਜਾਂਦਾ ਹੈ। ਗਿਰੀਰਾਜ ਹਮੇਸ਼ਾ ਜਿਹੜਾ ਜੀ ਕੰਟਰੋਵਰਸ਼ੀਅਲ ਗੱਲਾਂ ਕਰਦਾ, ਪਰ ਉਹਨੂੰ ਹੁੰਦਾ ਕੱਖ ਨਹੀਂ। ਇਹ ਵੀ ਨਾਲ ਹੈ ਕਿਉਂਕਿ ਉਹਦੇ ਪਿੱਠ ਦੇ ਪਿੱਛੇ ਸੰਘ ਪਰਿਵਾਰ ਆ ਜੀ। ਹੁਣ ਜਿਹੜਾ ਉਹਨੇ ਬਿਆਨ ਦਿੱਤਾ ਉਹ ਬੇਹੂਦਾ ਕਿਸਮ ਦਾ ਬਿਆਨ ਆ ਜੀ। ਇੱਕ ਪਾਸੇ ਬੇਟੀ ਪੜ੍ਹਾਓ ਬੇਟੀ ਬਚਾਓ ਦੇ ਉੱਤੇ ਕਰੋੜਾਂ ਰੁਪਏ ਜਿਹੜੀ ਕੇਂਦਰ ਦੀ ਸਰਕਾਰ ਖਰਚ ਕਰੀ ਜਾਂਦੀ ਹੈ। ਇਹ ਕਹਿੰਦੀ ਹੈ ਕਿ ਅਸੀਂ ਬੇਟੀਆਂ ਦੀ ਆਇਡੈਂਟੀ ਦੇ ਵਾਸਤੇ ਲੜ ਰਹੇ ਹਾਂ। ਗਿਰੀਰਾਜ ਕਹਿੰਦਾ ਕਿ ਜੇ ਰਾਜੀਵ ਗਾਂਧੀ ਨੇ ਸੋਨੀਆ ਗਾਂਧੀ ਦੇ ਨਾਲ ਉਹਦੀ ਚਿੱਟੀ ਚਮੜੀ ਕਰਕੇ ਵਿਆਹ ਨਾ ਕੀਤਾ ਹੁੰਦਾ, ਕਿਸੇ ਨਾਈਜੀਰੀਅਨ ਔਰਤ ਦੇ ਨਾਲ ਵਿਆਹ ਕੀਤਾ ਹੁੰਦਾ, ਤਾਂ ਫਿਰ ਕਾਂਗਰਸ ਵਾਲੇ ਕਾਲੀ ਨੂੰ ਥੋੜੀ ਨਾ ਪ੍ਰਧਾਨ ਬਣਾ ਦਿੰਦੇ। ਨਾਲ ਦੀ ਨਾਲ ਉਹਨੇ ਇਹ ਵੀ ਗੱਲ ਜਿਹੜੀ ਇਹਦੀ ਕਹੀ ਆ ਕਿ ਰਾਹੁਲ ਗਾਂਧੀ ਜਿਹੜਾ ਜੀ ਉਹਦਾ ਤਾਂ ਹਾਲ ਇਹ ਹੈ ਕਿ ਨਾ ਮਲੇਸ਼ੀਆ ਦਾ ਜਹਾਜ਼ ਲੱਭਦਾ ਨਾ ਰਾਹੁਲ ਗਾਂਧੀ ਲੱਭਦਾ। ਹੁਣ ਜਿਹੜੀ ਨਾਈਜੀਰੀਅਨ ਅੰਬੈਸੀ ਹੈ ਉਹਨੇ ਇਸ ਬਿਆਨ ਦੇ ਉੱਤੇ ਡਾਢਾ ਪ੍ਰਤੀਕਰਮ ਜਿਹੜਾ ਜੀ ਪ੍ਰਗਟ ਕੀਤਾ ਕਿ ਤੁਸੀਂ ਸਾਨੂੰ ਕਾਲੇ ਹੋਣ ਦਾ ਮਿਹਣਾ ਜਿਹੜਾ ਜੀ ਤੁਹਾਡਾ ਲੀਡਰ ਇੱਕ ਮਾਰ ਰਿਹਾ। ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਵਾਹਵਾ ਰੌਲਾ ਰੱਪਾ ਜਿਹੜਾ ਜੀ ਪਾਇਆ। ਗਿਰੀਰਾਜ ਕਹਿੰਦਾ ਮੈਂ ਤਾਂ ਨਾਰਮਲ ਗੱਲਾਂ ਕਰ ਰਿਹਾ ਸੀਗਾ, ਨਾਰਮਲ ਗੱਲਾਂ ਨੂੰ ਬਿਆਨ ਨਹੀਂ ਬਣਾ ਲੈਣਾ ਚਾਹੀਦਾ। ਇਹ ਉਹੀ ਭਾਰਤੀ ਜਨਤਾ ਪਾਰਟੀ ਹੈ ਜੀ ਜਿਹੜੀ ਪਿਛਲੇ 2 ਦਿਨ ਪਹਿਲਾਂ ਅਜੇ 3 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਉਸ ਟੇਪ ਨੂੰ ਬੜਾ ਪ੍ਰਚਾਰ ਰਹੀ ਸੀਗੀ ਕਿ ਉਹਨੇ ਨਾਰਮਲ ਗੱਲਾਂ ਦੇ ਵਿੱਚ ਜਿਹੜੀਆਂ ਜੀ ਇਹ ਗੱਲਾਂ ਜਿਹੜੀਆਂ ਕਿਵੇਂ ਕਿ ਜੇ ਪਾਰਟੀ ਲਿਜਾਣੀ ਆ ਤੁਸੀਂ ਲੈ ਜਾਓ ਮੈਂ ਆਪੇ ਚਲਾਊਂਗਾ, ਉਹ ਨਾਰਮਲ ਗੱਲਾਂ ਸੀ। ਉਹਨੂੰ ਜਿਹੜਾ ਵਾਦ ਬਣਾ ਲਿਆਗਾ। ਗਿਰੀਰਾਜ ਕਹਿੰਦਾ ਜੀ ਮੈਂ ਤਾਂ ਨਾਰਮਲ ਗੱਲਾਂ ਕਰਦਾ ਸੀਗਾ, ਉਹਨੂੰ ਕਿਸੇ ਸਿਆਸੀ ਨੇਤਾ ਦਾ ਬਿਆਨ ਨਹੀਂ ਸਮਝ ਲੈਣਾ ਚਾਹੀਦਾ ਜੀ। ਇਹ ਵੈਸੇ ਗਿਰੀਰਾਜ ਦੀ ਜ਼ੁਬਾਨ ਦਾ ਜਿਹੜਾ ਰਸ ਹੈ ਇਹ ਨਾ ਤਾਂ ਪਹਿਲਾ ਹੈ ਜੀ ਨਾ ਇਹ ਆਖਰੀ ਹੈ।
ਇਹ ਬੰਦੇ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਜਿਤਾ ਕੇ ਲਿਆਂਦੇ ਨੇ, ਇਹੋ ਜਿਹੇ ਦੋਸਤ ਨੇ ਭਾਰਤੀ ਜਨਤਾ ਪਾਰਟੀ ਦੇ, ਜਿਨ੍ਹਾਂ ਦੇ ਹੁੰਦਿਆਂ ਭਾਈ ਬੀਜੇਪੀ ਨੂੰ ਦੁਸ਼ਮਣ ਲੱਭਣ ਦੀ ਜ਼ਰੂਰਤ ਨਹੀਂ ਹੈ ਜੀ। ਨਹੀਂ ਜ਼ਰੂਰਤ, ਬਿਲਕੁਲ ਸਹੀ ਗੱਲ ਆ। ਤੇ ਅਗਲੀ ਗੱਲ ਕਰਦੇ ਹਾਂ, ਕੋਲੇ ਘੁਟਾਲੇ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁਣਾਂ ਨੂੰ ਰਾਹਤ ਮਿਲੀ ਹੈ ਜੀ। ਉਹਨਾਂ ਨੂੰ ਜਿਹੜੀ ਸੁਪਰੀਮ ਕੋਰਟ ਨੇ ਰਾਹਤ ਜਿਹੜੀ ਹੈ ਜੀ ਉਹ ਦਿੱਤੀ ਆ। ਇਹਦੇ ਵਿੱਚ ਉਹਨਾਂ ਨੇ ਸਟੇ ਜਿਹੜਾ ਜੀ ਲਾਤਾ, ਜਿਹੜਾ 4 ਤਰੀਕ ਨੂੰ ਉਹਨਾਂ ਨੂੰ ਸੱਦਿਆ ਗਿਆ ਸੀਗਾ ਸਪੈਸ਼ਲ ਅਦਾਲਤ ਦੇ ਵਿੱਚ ਜੀ। ਸੁਪਰੀਮ ਕੋਰਟ ਨੇ ਇਸ ਮਸਲੇ ਦੇ ਉੱਤੇ CBI ਨੂੰ ਨੋਟਿਸ ਜਾਰੀ ਕਰਤਾ, 15 ਦਿਨਾਂ ਦੇ ਵਿੱਚ ਜਵਾਬ ਦੇਣ ਦੇ ਵਾਸਤੇ ਆਖਿਆ। ਉਹਨੇ ਕਿਹਾ ਕਿ ਫਾਈਲਾਂ ਜਿਹੜੀਆਂ ਸਾਰੀਆਂ ਮੇਰੇ ਕੋਲੇ ਲੈ ਕੇ ਆਓ। ਇਹ ਰਾਹਤ ਜਿਹੜੀ ਆ ਉਹਨਾਂ ਨੂੰ ਹਾਲ ਦੀ ਘੜੀ ਸਪੈਸ਼ਲ ਅਦਾਲਤ ਦੇ ਵਿੱਚ ਜਾਣ ਦੀ ਮਿਲੀ ਆ। ਹੁਣ ਸੁਪਰੀਮ ਕੋਰਟ ਇਸ ਮਸਲੇ ਨੂੰ ਦੇਖੂਗੀ, ਇਸ ਕੇਸ ਨੂੰ ਦੇਖੂਗੀ। ਉਹ ਦੇਖੂਗੀ ਕਿ ਪ੍ਰਧਾਨ ਮੰਤਰੀ ਨੂੰ ਇਹਦੇ ਵਿੱਚ ਦੋਸ਼ੀ ਦੇ ਤੌਰ ਦੇ ਉੱਤੇ ਬੁਲਾਇਆ ਜਾ ਸਕਦਾ ਹੈ ਜਾਂ ਨਹੀਂ। ਹਾਲ ਦੀ ਘੜੀ ਜਿਹੜਾ ਜੀ ਉਹਨਾਂ ਨੂੰ ਰਾਹਤ ਵੱਡੀ ਮਿਲ ਗਈ ਹੈ। ਨਾ ਸਿਰਫ ਪ੍ਰਧਾਨ ਮੰਤਰੀ ਨੂੰ, ਜਿਹੜੇ ਬਾਕੀ ਲੋਕਾਂ ਨੂੰ ਨੋਟਿਸ ਜਾਰੀ ਹੋਇਆ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਰਾਹਤ ਜਿਹੜੀ ਹੈ ਜੀ ਉਹ ਮਿਲ ਗਈ ਇਸ ਮਸਲੇ ਜੀ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਕੇਬਲ ਆਪਰੇਟਰ ਜਿਹੜਾ ਕੇਬਲ ਮਾਫੀਆ, ਉਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਸ ਬੰਦੇ ਨੇ ਜਿਹੜੀ ਖੁਦਕੁਸ਼ੀ ਕੀਤੀ, ਜ਼ਹਿਰ ਖਾ ਲਈ ਸੀ ਸੁਪਰੀਮ ਕੋਰਟ ਦੇ ਜੱਜ ਦੇ ਸਾਹਮਣੇ ਹੀ, ਜੱਜ ਦੇ ਸਾਹਮਣੇ ਉਸ ਦੀ ਮੌਤ ਹੋ ਗਈ। ਤੇ ਹੁਣ ਉਹ ਜਿਹੜਾ ਕੇਸ ਆ ਕਾਫੀ ਜ਼ਿਆਦਾ ਭਖ ਰਿਹਾ ਆ, ਕਈ ਕੁਛ ਜਿਹੜਾ ਨਵਾਂ ਸਾਹਮਣੇ ਆ ਰਿਹਾ ਜੀ। ਕੇਬਲ ਆਪਰੇਟਰ ਕੇਸ ਵਾਲੇ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਹੈ ਜੀ ਉਹਦੇ ਹੱਥ ਪੱਲੇ ਬਹੁਤਾ ਕੁਛ ਅਜੇ ਹੈ ਨਹੀਂਗਾ। ਉਹਦਾ ਰੀਜ਼ਨ ਜਿਹੜਾ ਵੱਡਾ ਇਹ ਹੈ ਜੀ ਕਿ ਜਿਹੜੀ ਸਰਕਾਰੀ ਧਿਰ ਹੈ ਪੰਜਾਬ ਵਾਲੀ ਦੀ, ਉਹਦਾ ਹੱਥ ਇਹ ਪੂਰਾ, ਕਿਉਂਕਿ ਕੇਬਲ ਦਾ ਜਿਹੜਾ ਮਾਫੀਆ ਹੀ ਉਹਨਾਂ ਦਾ ਜੀ, ਸਾਰੀ ਕੇਬਲ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਹੋਇਆ ਉਹਦੇ ਉੱਤੇ। ਹੁਣ ਪੁਲਿਸ ਜਿਹੜੀ ਹੈ ਜੀ ਉਹਨੇ 3 ਬੰਦਿਆਂ ਦੀਆਂ ਜਿਹੜਾ ਜੀ ਫੋਟੋਆਂ ਜਾਰੀ ਕੀਤੀਆਂ ਨੇ। ਇਹਦੇ ਵਿੱਚ ਸਰਬਜੀਤ ਸਿੰਘ ਰਾਜੂ ਹੈ ਜਿਹੜਾ ਮੇਨ ਆਪਰੇਟਰ ਹੈ ਜੀ ਅੰਮ੍ਰਿਤਸਰ ਦੇ ਵਿੱਚ, ਉਹਦਾ ਸਾਥੀ ਪ੍ਰਿਤਪਾਲ ਸਿੰਘ ਲਾਲੀ, ਤੇ ਤੀਜਾ ਹੈਗਾ ਜੀ ਗੁਰਵਿੰਦਰ ਜਿਹੜਾ ਬੱਬੂ। ਇਹਨਾਂ ਤਿੰਨਾਂ ਦੀਆਂ ਫੋਟੋਆਂ ਜਿਹੜੀਆਂ ਜਾਰੀ ਕੀਤੀਆਂ ਨੇ ਜੀ। ਜਿਹੜਾ ਪਰਿਵਾਰ ਹੈ ਉਹ ਇਹ ਕਹਿੰਦਾ ਹੈ ਕਿ ਇਸ ਮਸਲੇ ਦੇ ਵਿੱਚ ਜਿਹੜਾ ਮੇਨ ਐਕਚੁਅਲੀ ਫਾਸਟਵੇ ਜਿਹੜੀ ਕੇਬਲ ਆ ਉਹਦਾ ਕੰਮ ਦੇਖਦਾ ਗੁਰਦੀਪ ਸਿੰਘ, ਉਹਨੂੰ ਵੀ ਰੱਖਿਆ ਜਾਣਾ ਚਾਹੀਦਾ, ਜਿਹਦੇ ਇਸ਼ਾਰੇ ਦੇ ਉੱਤੇ ਇਹ ਜਿਹੜਾ ਕਬਜ਼ਾ ਸਾਰੇ ਦਾ ਸਾਰਾ ਹੋ ਰਿਹਾ। ਤੇ ਸਰਬਜੀਤ ਜਿਹੜਾ ਇਹ ਮਾਰਿਆ ਗਿਆ ਸੀਗਾ ਜੀ ਜੱਸੀ, ਉਹਦੀ ਮੌਤ ਦਾ ਕਾਰਨ ਜਿਹੜਾ ਜੀ ਇਹ ਗੁਰਦੀਪ ਸਿੰਘ ਹੋਰਾਂ ਦੀ ਜਿਹੜੀਆਂ ਪਾਲਿਸੀਜ਼ ਨੇ ਉਹਦੇ ਕਰਕੇ ਹੋਇਆ। ਪਰ ਗੁਰਦੀਪ ਸਿੰਘ ਉਹਦੀ ਸੁਖਬੀਰ ਬਾਦਲ ਹੋਰਾਂ ਦੇ ਖਾਸਮ ਖਾਸ ਨੇ, ਜਿਹੜਾ ਕਿ ਉਹਨਾਂ ਦੀ ਕੇਬਲ ਇਹ ਜਿਹੜੀ ਆ ਫਾਸਟਵੇ ਉਹ ਚਲਾਉਂਦੇ ਨੇ। ਲੋਕ ਜਿਹੜੇ ਨੇ ਉਹ ਇਕੱਠੇ ਹੋ ਰਹੇ ਨੇ ਅੰਮ੍ਰਿਤਸਰ ਦੇ ਵਿੱਚ, ਔਰ ਵਾਹਵਾ ਵਿਰੋਧ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ। ਪੁਲਿਸ ਨੇ ਹੁਣ 48 ਘੰਟੇ ਜਿਹੜੇ ਮੰਗੇ ਨੇ ਕਿ 48 ਘੰਟਿਆਂ ਦੇ ਵਿੱਚ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ। ਮੈਂ ਦੱਸਦਾ ਕਿ ਜਿਹੜਾ ਇਹ ਜੱਸੀ ਜਿਹੜਾ ਮਰਿਆ ਜੀ, ਜਿਹੜਾ ਉਹਨੇ ਸੁਸਾਈਡ ਨੋਟ ਲਿਖਿਆ, ਉਹਦੇ ਵਿੱਚ ਜਿੱਥੇ ਉਹਨੇ ਸਰਬਜੀਤ ਸਿੰਘ ਰਾਜੂ, ਪ੍ਰਿਤਪਾਲ ਸਿੰਘ ਲਾਲੀ, ਗੁਰਵਿੰਦਰ ਬੱਬੂ ਦਾ ਨਾਮ ਲਿਖਿਆ, ਉਹ ਵਿੱਚ ਉਹਨੇ ਜਿਹੜੀ ਮੇਨ ਲਾਈਨ ਪਾਈ ਹੈ ਉਹ ਇਹ ਕਿਹਾ ਕਿ ਇਹਦੇ ਵਾਸਤੇ ਗੁਰਦੀਪ ਸਿੰਘ ਜਿਹੜਾ ਜੀ ਫਾਸਟਵੇ ਕੇਬਲ ਦਾ MD ਬਣਿਆ ਹੋਇਆ, ਉਹ ਜਿਹੜਾ ਜੀ ਦੋਸ਼ੀ ਹੈ। ਪਰ ਪੁਲਿਸ ਅਜੇ ਕੋਈ ਨਾਂ ਜਿਹੜਾ ਜੀ ਉਹ ਗੁਰਦੀਪ ਸਿੰਘ ਦਾ ਲੈਣ ਦੇ ਵਾਸਤੇ ਤਿਆਰ ਨਹੀਂ ਹੈ ਜੀ। ਬੰਦਾ ਜਿਹੜਾ ਸੀਗਾ ਉਹ ਜਹਾਨ ਤੋਂ ਤੁਰ ਗਿਆ। ਉਹਦਾ ਜਿਹੜਾ ਪਰਿਵਾਰ ਸੀਗਾ ਜੀ ਉਹ ਲੱਗਦਾ ਕਿ ਰੁਲੂਗਾ ਇਸ ਮਸਲੇ ਦੇ ਉੱਤੇ। ਪਰ ਤਕੜੇ ਦਾ 7ਵੀਂ ਹੀ 100 ਵਾਲੀ ਜਿਹੜੀ ਹੈ ਜੀ ਉਹ ਗੱਲ ਹੈ। ਸੂਨਰ ਔਰ ਲੇਟਰ ਇਹ ਚੀਜ਼ਾਂ ਸਾਹਮਣੇ ਆਉਣੀਆਂ ਹੀ ਸੀਗੀਆਂ। ਜਿਸ ਕਿਸਮ ਦਾ ਇਹ ਮਾਫੀਆ ਜਿਹੜਾ ਇਹ ਬਣਿਆ ਹੋਇਆ ਸੀਗਾ ਪੰਜਾਬ ਦੇ ਵਿੱਚ, ਕਿਤੇ ਨਾ ਕਿਤੇ ਤਾਂ ਇਹ ਗੱਲਾਂ ਸਾਹਮਣੇ ਆਉਣੀਆਂ ਸੀ, ਹੁਣ ਆਉਣੀਆਂ ਸ਼ੁਰੂ ਹੋ ਗਈਆਂ ਨੇ ਜੀ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ, ਬੰਗਾਲ ਦੇ ਵਿੱਚ ਹੋਏ ਨਨ ਰੇਪ ਕੇਸ ਆ, ਉਸ ਦੇ ਜਿਹੜੇ ਬੰਦੇ ਸੀਗੇ ਜਿਨ੍ਹਾਂ ਦੋਸ਼ੀ ਆ ਉਹ ਪੰਜਾਬ ਚੋਂ ਹਿਰਾਸਤ 'ਚ ਫੜੇ ਗਏ। ਇਹਨਾਂ ਦੀ ਨਨ ਰੇਪ ਕੇਸ ਪਿਛਲੇ ਦਿਨਾਂ ਦੇ ਵਿੱਚ ਹੋਇਆ ਸੀਗਾ। 72 ਸਾਲਾਂ ਦੀ ਜਿਹੜੀ ਨਨ ਸੀਗੀ ਜੀ, ਉਹਦਾ ਗੈਂਗ ਰੇਪ ਕੀਤਾ ਗਿਆ ਸੀਗਾ। ਇਹ ਐਕਚੁਅਲੀ ਪੱਛਮੀ ਬੰਗਾਲ ਦੇ ਵਿੱਚ ਰਾਣਾ ਘਾਟ ਕਨਵੈਂਟ ਪਬਲਿਕ ਸਕੂਲ ਹੈ, ਜਿੱਥੇ ਇਹ ਜਿਹੜੀ ਨਨ ਉਹ ਪੜ੍ਹਾਉਂਦੀ ਸੀਗੀ ਜੀ। ਔਰ ਇਹਦਾ ਰੇਪ ਕਰਨ ਵਾਲੇ ਜਿਹੜੇ ਵਿਅਕਤੀ ਸੀਗੇ ਉਹ ਫੜੇ ਨਹੀਂ ਸਨ ਜਾ ਰਹੇ, ਔਰ ਪਿਛਲੇ ਦਿਨਾਂ ਤੋਂ ਵਾਹਵਾ ਜਿਹੜਾ ਜੀ ਇਹ ਚਰਚਾ ਦੇ ਵਿੱਚ ਰਿਹਾ। ਹੁਣ ਹੈਰਾਨੀਜਨਕ ਤਰੀਕੇ ਇਹ ਜਿਹੜੇ 5 ਜਾਣੇ ਨੇ ਜੀ, ਇਹ ਲੁਧਿਆਣੇ ਤੋਂ ਗ੍ਰਿਫਤਾਰ ਕੀਤੇ ਗਏ ਨੇ। ਇਹ ਬੰਗਲਾਦੇਸ਼ੀ ਨੇ, ਔਰ ਇਹ ਕਿਹਾ ਜਾ ਰਿਹਾ ਕਿ 2-2 ਹਜ਼ਾਰ ਰੁਪਇਆ ਜਿਹੜਾ ਜੀ ਸਰਹੱਦ ਦੇ ਉੱਤੇ ਦੇ ਕੇ ਬੰਗਲਾਦੇਸ਼ ਤੋਂ ਇਸ ਭਾਰਤ ਵਾਲੇ ਪਾਸੇ ਟੱਪੇ ਹੋਏ ਕਹੇ ਜਾ ਰਹੇ ਨੇ। ਸਰਹੱਦਾਂ ਦੀ ਰਾਖੀ ਦੇ ਉੱਤੇ ਖੜੇ ਲੋਕ ਜਿਹੜੇ ਜੀ ਉਹ 2000 ਰੁਪਏ ਦੇ ਵਿੱਚ ਬੰਦਾ ਜਿਹੜਾ ਟਪਾ ਦਿੰਦੇ ਨੇ। ਜਿੱਥੇ ਇਹਨੇ ਇਹ ਜਿਹੜੀ ਚੀਜ਼ ਆ ਸਾਹਮਣੇ ਲੈ ਕੇ ਆਉਂਦੀ ਆ। ਦੂਜੀ ਜਿਹੜੀ ਅਹਿਮ ਚੀਜ਼ ਦੇਖਣ ਵਾਲੀ ਇਹ ਆ ਕਿ ਕਿਸੇ ਟਾਈਮ ਬਿਹਾਰ ਦੇ ਬਾਰੇ ਕਿਹਾ ਜਾਂਦਾ ਹੁੰਦਾ ਸੀ ਨਾ ਜੀ ਕਿ ਜਿੰਨੇ ਮੁਜਰਮ ਬਿਰਤੀ ਵਾਲੇ ਲੋਕ ਨੇ ਉਹ ਗੁਨਾਹ ਕਰਕੇ, ਕ੍ਰਾਈਮ ਕਰਕੇ ਬਿਹਾਰ ਦੇ ਵਿੱਚ ਜਾ ਲੁਕਦੇ ਨੇ, ਕਿਉਂਕਿ ਉੱਥੇ ਪੁੱਛਣ ਵਾਲਾ ਕੋਈ ਨਹੀਂ ਸੀ ਹੁੰਦਾ।
ਜਦੋਂ ਤੋਂ ਨਿਤਿਸ਼ ਕੁਮਾਰ ਦੀ ਸਰਕਾਰ ਬਿਹਾਰ ਦੇ ਵਿੱਚ ਆਈ ਆ, ਉਹਨਾਂ ਨੇ ਸਲਾਹੁਣਯੋਗ ਜਿਹੜੇ ਕੰਮ ਨੇ ਉੱਥੇ ਕੀਤੇ ਨੇ। ਉਹਨਾਂ ਨੇ ਚੁੱਕ ਕੇ ਪਹਿਲਾਂ ਇਹੋ ਜਿਹੜੇ ਗੈਂਗਸਟਰ ਨੇ ਉਹ ਚੁੱਕ ਕੇ ਅੰਦਰ ਦਿੱਤੇ ਨੇ। ਹੁਣ ਇਸ ਵੇਲੇ ਪੰਜਾਬ ਜਿਹੜਾ ਜੀ ਮੇਨ ਲੁਕਣਗਾਹ ਬਣਿਆ ਹੋਇਆ ਇਹੋ ਜਿਹੇ ਲੋਕਾਂ ਦੀ। ਇਹ ਕਿਹਾ ਜਾਂਦਾ ਕਿ ਜਿਹੜੇ ਇਲੀਗਲ ਪਿਸਤੌਲ ਨੇ, ਜਿਹਨੂੰ ਕੱਟਾ ਕਹਿੰਦੇ ਨੇ, ਉਹ ਸਭ ਤੋਂ ਵੱਧ ਇਸ ਵੇਲੇ ਖਪਤ ਜਿਹੜੀ ਆ ਜੀ ਉਹਨਾਂ ਦੀ ਪੰਜਾਬ ਦੇ ਵਿੱਚ ਹੈ। ਇਹ ਜਿਹੜੇ ਬੰਗਲਾਦੇਸ਼ੀ ਫੜੇ ਗਏ ਨੇ, ਤੁਸੀਂ ਦੇਖੋ ਪੱਛਮੀ ਬੰਗਾਲ ਦੇ ਵਿੱਚ ਇਹਨਾਂ ਨੇ ਕ੍ਰਾਈਮ ਕੀਤਾ, ਆ ਕੇ ਲੁਕੇ ਕਿੱਥੇ? ਪੰਜਾਬ ਦੇ ਵਿੱਚ। ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਪੁੱਛਣ ਵਾਲਾ ਨਹੀਂ ਹੈ। ਜਿਹੜੀ ਪੁਲਿਸ ਹੈ ਜੀ ਉਹ ਕਹਿੰਦੀ ਹੈ ਕਿ ਸਾਨੂੰ ਇਹਨਾਂ ਦੀ ਲੈਂਗੁਏਜ ਨਹੀਂ ਆਉਂਦੀ, ਲੈਂਗੁਏਜ ਦੇ ਵਾਸਤੇ PAU ਦੇ ਵਿੱਚ ਕੰਮ ਕਰਦੇ ਕੁਝ ਬੰਗਲਾਦੇਸ਼ੀ ਜਿਹੜੇ ਨੇ, ਉਹਨਾਂ ਦੀ ਹੈਲਪ ਜਿਹੜੇ ਸਟੂਡੈਂਟ ਨੇ ਉੱਥੇ ਉਹ ਲਈ ਜਾ ਰਹੀ ਹੈ ਤਾਂ ਕਿ ਟਰਾਂਸਲੇਟ ਜਿਹੜਾ ਕੀਤਾ ਜਾ ਸਕੇ। ਪੱਛਮੀ ਬੰਗਾਲ ਤੋਂ ਜਿਹੜੀ ਇੱਕ ਟੁਕੜੀ ਹੈ ਪੁਲਿਸ ਦੀ ਉਹ ਚੱਲ ਪਈ ਹੋਈ ਹੈ ਇਹਨਾਂ ਨੂੰ ਇੱਥੋਂ ਫੜ ਕੇ ਲਿਜਾਣ ਦੇ ਵਾਸਤੇ। ਬੇਸ਼ੱਕ ਇਹ ਚੰਗੀ ਗੱਲ ਹੈ ਇੱਥੋਂ ਫੜੇ ਗਏ ਨੇ, ਪਰ ਜਿਹੜੀ ਸਭ ਤੋਂ ਖਤਰਨਾਕ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਜਿਵੇਂ ਕਿਹਾ ਜਾਂਦਾ ਕਿ 37 ਗੈਂਗ ਜਿਹੜੇ ਨੇ ਇਸ ਵੇਲੇ ਪੰਜਾਬ ਦੇ ਵਿੱਚ ਆਪਰੇਟ ਕਰਦੇ ਨੇ। ਕੁਝ ਗੈਂਗਸਟਰ ਪਿਛਲੇ ਦਿਨੀ ਸੁੱਖਾ ਕਾਹਲਵਾਂ ਮਰਡਰ ਕੇਸ ਦੇ ਵਿੱਚ 11 ਦੇ ਕਰੀਬ ਜਿਹੜੇ ਉਹ ਫੜੇ ਗਏ ਨੇ। ਜਿੰਨੇ ਮੁਜਰਮ ਨੇ ਉਹਨਾਂ ਦੇ ਵਾਸਤੇ ਇਸ ਵੇਲੇ ਸੁਰੱਖਿਅਤ ਅੱਡਾ ਜਿਹੜਾ ਨਾ ਜੀ ਉਹ ਪੰਜਾਬ ਬਣ ਗਿਆ ਹੋਇਆ। ਬੇਹੱਦ ਡਾਢੀ ਫਿਕਰ ਵਾਲੀ ਗੱਲ ਹੈ ਜੀ। ਜੀ ਬਿਲਕੁਲ ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ ਅਗਲੀ ਜਿਹੜੀ ਗੱਲ ਕਰਦੇ ਆ, ਧੂਰੀ ਜਿਮਣੀ ਚੋਣ ਨੂੰ ਦੇਖਦੇ ਹੋਏ ਮੁੱਖ ਮੰਤਰੀ ਬਾਦਲ ਆ, ਉਹਨਾਂ ਨੇ ਆਪਣਾ ਆਫਿਸ ਧੂਰੀ 'ਚ ਸ਼ਿਫਟ ਕੀਤਾ, ਪਰ ਕੈਪਟਨ ਸਾਹਿਬ ਗਾਇਬ ਹੀ ਨੇ। ਜੀ ਬਿਲਕੁਲ। ਅੱਜ ਮੈਨੂੰ ਅਰਲੀ ਮਾਰਨਿੰਗ ਜਿਹੜਾ ਜੀ ਉਹ ਨਿਕਲਣਾ ਪਿਆ, ਜਿਹੜੇ ਇਸੇ ਰਾਹ ਥਾਣੀ ਜਿੱਧਰ ਪ੍ਰਕਾਸ਼ ਸਿੰਘ ਬਾਦਲ ਹੋਰੀ ਠਹਿਰੇ ਹੋਏ ਨੇ, ਜਿਹੜਾ ਸੁਰਜੀਤ ਸਿੰਘ ਰੱਖੜਾ ਹੋਰਾਂ ਦੇ ਘਰ। ਤੁਸੀਂ ਹੈਰਾਨ ਹੋਵੋਗੇ ਜੀ, ਤੜਕੇ 5-5:30 ਵਜੇ ਜਿਹੜੇ ਡੰਡੇ ਲੈ ਕੇ ਪੁਲਿਸ ਸਾਰੇ ਰੂਟ ਦੇ ਉੱਤੇ ਜਿਹੜੇ ਨਾ ਜੀ ਉਹ ਵਿਚਾਰੇ ਖੜੇ ਕੀਤੇ ਹੋਏ ਨੇ, ਭੁੱਖਣ ਭਾਣੇ। ਜਿਹੜੇ 5 ਵਜੇ ਖੜੇ, ਇਟ ਮੀਨਸ ਕਿ ਉਹ ਰਾਤ ਦੇ ਖੜੇ ਨੇ ਜਾਂ ਤੜਕੇ ਦੇ ਜਿਹੜੇ ਉਹ ਲੱਗੇ ਨੇ। ਤੋ ਉਹ ਡੰਡੇ ਕਿਹੜੀ ਜਿਹੜੀ ਹੈ ਜੀ ਉਹ ਸਿਕਿਉਰਿਟੀ ਕਰਨਗੇ? ਮੁੱਖ ਮੰਤਰੀ ਦੀ ਐਡਾ ਵੱਡਾ ਉਹਨਾਂ ਦੇ ਨਾਲ ਕਾਫਲਾ ਚੱਲਦਾ, ਜ਼ੈਡ ਸਿਕਿਉਰਿਟੀ ਉਹਨਾਂ ਨੂੰ ਮਿਲੀ ਹੋਈ ਹੈ। ਸੜਕਾਂ ਦੇ ਉੱਤੇ ਡੰਡੇ ਲੈ ਕੇ ਖੜੇ ਕੀਤੇ ਹੋਣੇ। ਧੂਰੀ ਜਿਹੜੀ ਹੈ ਜੀ ਉਹਦੀ ਸ਼ਾਮਤ ਆਈ ਹੋਈ ਹੈ ਪੁਲਿਸ ਵਾਲਿਆਂ ਦੇ ਪੱਖੋਂ, ਜਿੰਨੀ ਉੱਥੇ ਪੁਲਿਸ ਲੱਗੀ ਹੋਈ ਆ। ਦੂਜੀ ਧਰਨਾ ਮੁਜ਼ਾਹਰਾ ਜਿਹੜੇ ਕਰਨ ਵਾਲੇ ਨੇ ਉਹਨਾਂ ਦੀ ਵਜ੍ਹਾ ਕਰਕੇ ਜੀ। ਉਧਰ ਜਿੱਥੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪੱਕਾ ਆਪਣਾ ਸ਼ਿਫਟ ਜਿਹੜਾ ਜੀ ਦਫ਼ਤਰ ਇੱਥੇ ਕਰ ਲਿਆ ਹੋਇਆ ਜੀ, ਰੱਖੜਾ ਪਰਿਵਾਰ ਦੇ ਕੋਲੇ, ਸੁਰਜੀਤ ਸਿੰਘ ਰੱਖੜਾ ਹੋਰਾਂ ਦੇ ਘਰੇ, ਉੱਥੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਅਜੇ ਆਪਣੀ ਜਿੱਦ ਦੇ ਉੱਤੇ ਕਾਇਮ ਨੇ। ਉਹਨਾਂ ਦਾ ਇਹ ਕਹਿਣਾ ਕਿ ਮੈਂ ਨਹੀਂ ਧੂਰੀ ਦੇ ਵਿੱਚ ਜਿਹੜਾ ਜੀ ਉਹ ਜਾਣਾ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਕਾਂਗਰਸ ਦੇ ਫੁੱਫੜ ਨੇ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ, ਕਿਉਂਕਿ ਅਕਸਰ ਵਿਆਹ ਦੇ ਵਿੱਚ ਫੁੱਫੜ ਹੀ ਰੁੱਸਦਾ ਹੁੰਦਾ, ਉਹ ਵੀ ਰੁੱਸ ਕੇ ਜਿਹੜਾ ਜੀ ਉਹ ਬੈਠੇ ਹੋਏ ਨੇ ਔਰ ਕਹਿੰਦੇ ਕਿ ਮੈਨੂੰ ਫੋਨ ਨਹੀਂ ਆਇਆ ਕੋਈ ਵੀ ਮੀਟਿੰਗ ਦਾ, ਮੈਂ ਨਹੀਂ ਜਾਣਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਫੋਨ ਜੇ ਕੋਈ ਕਰੇ ਤਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਕਰਨਾ ਬਣਦਾ ਸੀ, ਜਿਹੜਾ ਉਹਨਾਂ ਨੇ ਕੀਤਾ ਨਹੀਂ। ਉਹਨਾਂ ਨੇ ਮੁਸੀਬਤ ਜਿਹੜੀ ਹੈ ਜੀ ਫੁੱਫੜ ਦੇ ਰਸੇਵੇਂ ਵਾਲੀ ਜਿਹੜੀ ਇੱਕ ਕਿਸਮ ਦੇ ਨਾਲ ਸਹੇੜ ਲਈ ਹੈ। ਜਾਂ ਜਿਹੜੇ ਸੀਗੇ ਜੀ ਉਹ ਕਾਂਗਰਸ ਦੇ ਜਿਹੜੇ ਪੰਜਾਬ ਮਾਮਲਿਆਂ ਦੇ ਸ਼ਕੀਲ ਅਹਿਮਦ ਹੋਰੀ, ਉਹ ਫੋਨ ਕਰਦੇ, ਉਹਨਾਂ ਨੇ ਵੀ ਨਹੀਂ ਕੀਤਾ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਅੰਦਰ ਖਾਤੇ ਮਨਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕੀਤੀ ਜਾ ਰਹੀ ਆ। ਮੇਰਾ ਇਹ ਪਰਸਨਲ ਤੌਰ ਦੇ ਉੱਤੇ ਮੰਨਣਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣਾ ਵੇਟ ਵਧਾ ਰਹੇ ਨੇ। ਉਹ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਨ ਦਾ ਯਤਨ ਕਰ ਰਹੇ ਨੇ ਇਸ ਮੁੱਦੇ ਦੇ ਉੱਤੇ। ਉਹਨਾਂ ਨੇ ਜਾਣਾ ਪ੍ਰਚਾਰ ਦੇ ਵਾਸਤੇ। ਉਹਦਾ ਪ੍ਰਮੁੱਖ ਕਾਰਨ ਇਹ ਹੈ ਕਿ ਸਿਮਰਪ੍ਰੀਤ ਸਿੰਘ ਜਿਹੜੇ ਬਰਨਾਲਾ ਨੇ, ਉਹਨੂੰ ਟਿਕਟ ਜਿਹੜੀ ਆ ਉਹ ਦਵਾਈ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਪਹਿਲਾਂ ਇੱਕ ਵਿਜੇਇੰਦਰ ਸਿੰਗਲਾ ਜਿਹੜੇ ਨੇ ਜੀ, ਉਹਨਾਂ ਨੂੰ ਟਿਕਟ ਦੀ ਹਾਂ ਜਿਹੜੀ ਉਹ ਹੋ ਗਈ ਸੀਗੀ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਕਹਿੰਦੇ ਨੇ ਕਿ ਵਿਜੇਇੰਦਰ ਸਿੰਗਲਾ ਨੂੰ ਇੰਚਾਰਜ ਕਿਉਂ ਲਾਇਆ? 2 ਇੰਚਾਰਜ ਲਾਤੇ ਗਏ ਸੀ ਕਿ ਦੂਜੇ ਰਾਣਾ ਗੁਰਮੀਤ ਸੋਢੀ ਸਨ, ਉਹਨਾਂ ਨੇ ਨਾਂ ਆਪਣਾ ਵਾਪਸ ਲੈ ਲਿਆ। ਉਹ ਵੀ ਹਲਕੇ ਦੇ ਵਿੱਚ ਜਿਹੜਾ ਉਹ ਵੜੇ ਨਹੀਂ। ਇੱਕ ਕੁਝ ਸਮਾਂ ਪਹਿਲਾਂ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗੱਲ ਕੀਤੀ ਸੀ ਨਾ ਕਿ 25 ਸਾਲ ਰਾਜ ਕਰੂਗਾ ਅਕਾਲੀ ਦਲ, ਕਿਤੇ ਨਾ ਕਿਤੇ ਜਿਹੋ ਜਿਹੇ ਸਰਕਮਸਟੈਂਸ ਬਣ ਰਹੇ ਨੇ, ਲੱਗਦਾ ਹੈ ਉਹ ਆ ਜੀ ਕਿ ਉਹਦੀ ਗੱਲ ਸੱਚੀ ਹੋ ਜਾਣੀ ਹੈ ਜੀ, ਸੱਚੀ ਹੋ ਜਾਣੀ। ਬਿਲਕੁਲ ਜੀ ਬਿਲਕੁਲ, ਵਿਰੋਧੀ ਧਿਰ ਦਾ ਕੋਈ ਨਾਮੋ ਨਿਸ਼ਾਨ ਨਹੀਂ ਨਜ਼ਰ ਆ ਰਿਹਾ ਉੱਥੇ। ਤੇ ਅਗਲੀ ਗੱਲ ਕਰਦੇ ਹਾਂ, ਲੁਧਿਆਣੇ ਵਾਲੇ ਬੈਂਸ ਭਰਾਵਾਂ ਨੇ ਰੇਤ ਮਾਫੀਏ ਦੇ ਨਾਲ ਦੇ ਖਿਲਾਫ ਮੋਰਚਾ ਖੋਲ੍ਹਿਆ ਜੀ। ਜਿਹੜੇ ਇਹ ਬੈਂਸ ਭਰਾ ਨੇ ਦੋਨੇ, ਉਹਨਾਂ ਨੇ ਇੱਕ ਵੱਡਾ ਜਿਹੜਾ ਜੀ ਪੰਗਾ ਉਹ ਸਿੱਧਾ ਹੁਣ ਸਰਕਾਰ ਦੇ ਨਾਲ ਲਿਆ ਜੀ। ਵਿਧਾਨ ਸਭਾ ਦੇ ਵਿੱਚ ਵੀ ਐਕਚੁਅਲੀ ਬੈਂਸ ਭਰਾਵਾਂ ਨੇ ਜਿਹੜਾ ਸੀਗਾ ਜੀ ਸਰਕਾਰ ਨੂੰ ਜ਼ਿਆਦਾ ਘੇਰਿਆ ਸੀ, ਕਾਂਗਰਸ ਨੇ ਘੱਟ ਘੇਰਿਆ ਸੀਗਾ ਜੀ। ਹੁਣ ਉਹਨਾਂ ਨੇ ਇਹ ਐਲਾਨ ਕੀਤਾ ਜੀ ਕਿ ਪੰਜਾਬ ਦੇ ਵਿੱਚੋਂ ਉਹ ਰੇਤਾ ਜਿਹੜੀ ਆ ਜੀ ਉਹ ਮੁਫਤ ਚੁਕਾਉਣਗੇ ਤੇ ਰੇਤ ਮਾਫੀਏ ਨੂੰ ਨੱਥ ਜਿਹੜੀ ਆ ਜੀ ਉਹ ਪਾਉਣਗੇ। ਬੈਂਸ ਭਰਾਵਾਂ ਨੇ ਕੱਲ ਇਹ ਕਿਹਾ ਜੀ ਕਿ ਇਨਸਾਫ ਦੇ ਵਾਸਤੇ ਉਹ ਲੋਕਾਂ ਨੂੰ ਲਾਮਬੰਦ ਜਿਹੜਾ ਜੀ ਪੰਜਾਬ ਲੈਵਲ ਦੇ ਉੱਤੇ ਕਰਨਗੇ। ਇਹਦੇ ਲਈ ਉਹਨਾਂ ਨੇ ਇਹ ਕਿਹਾ ਕਿ ਲੁਧਿਆਣੇ ਤੋਂ ਇਹਦੀ ਸ਼ੁਰੂਆਤ ਜਿਹੜੀ ਆ ਜੀ ਕੀਤੀ ਜਾ ਰਹੀ ਹੈ। ਸਤਲੁਜ ਦਰਿਆ ਦੇ ਵਿੱਚੋਂ ਜਿਹੜੀ ਰੇਤਾ ਪੱਟੀ ਜਾਂਦੀ ਆ, ਉਹਨਾਂ ਨੇ ਕਿਹਾ ਕਿ ਲੋਕੀ ਆਪਣੀਆਂ ਟਰਾਲੀਆਂ ਲੈ ਕੇ ਆਉਣ, ਅਸੀਂ ਆਮ ਲੋਕਾਂ ਦੀ ਮਦਦ ਦੇ ਨਾਲ ਮੁਫਤ ਰੇਤਾ ਜਿਹੜੀ ਆ ਜੀ ਉਹ ਚੁਕਵਾਵਾਂਗੇ ਜਿਹੜੀ ਸਤਲੁਜ ਦਰਿਆ ਤੋਂ। ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਬਾਕੀ ਪੰਜਾਬ ਦੇ ਵਿੱਚ ਵੀ ਕੀਤਾ ਜਾਊਗਾ।
ਜਿਹੜੇ ਉਹਨਾਂ ਨੇ ਪੰਗਾ ਜਿਹੜਾ ਜੀ ਵੱਡਾ ਉਹ ਸਹੇੜ ਲਿਆ। ਦੇਖਦੇ ਆ ਕਿ ਕਿੰਨਾ ਕੁ ਇਹਦੇ ਵਿੱਚ ਜਿਹੜਾ ਜੀ ਉਹ ਸਫਲ ਹੁੰਦੇ ਨੇ। ਬੈਂਸ ਭਰਾਵਾਂ ਨੇ ਇਹ ਵੀ ਐਲਾਨ ਕੀਤਾ ਕਿ ਜੇ ਸਰਕਾਰ ਨੂੰ ਲੱਗਦਾ ਕਿ ਉਹ ਕੁਝ ਇਲੀਗਲ ਜਿਹੜਾ ਜੀ ਉਹ ਕਰ ਰਹੇ ਨੇ, ਇਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਫਿਰ ਸਾਨੂੰ ਗ੍ਰਿਫਤਾਰ ਜਿਹੜਾ ਜੀ ਕਰ ਲਓ, ਅਸੀਂ ਗ੍ਰਿਫਤਾਰੀ ਤੋਂ ਨਹੀਂ ਡਰਦੇ। ਇਹਦੇ ਨਾਲ ਸਿੱਧਾ ਟਕਰਾਅ ਜਿਹੜਾ ਜੀ ਪ੍ਰਸ਼ਾਸਨ ਤੇ ਬੈਂਸ ਭਰਾਵਾਂ ਦੇ ਵਿਚਾਲੇ ਲੁਧਿਆਣੇ ਤੋਂ ਜਿਹੜਾ ਜੀ ਇਹਦੀ ਸ਼ੁਰੂਆਤ ਹੋ ਜਾਣੀ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਲੁਧਿਆਣੇ ਦੇ ਵਿੱਚ ਬੈਂਸ ਭਰਾ ਜਿਹੜੇ ਨੇ ਜੀ ਉਹ ਬੇਹੱਦ ਸਟਰੋਂਗ ਨੇ, ਬੇਹੱਦ ਜਿਹੜਾ ਜੀ ਉਹ ਫੇਮਸ ਨੇ, ਤੇ ਉਹਨਾਂ ਦੀ ਜਿਹੜੀ ਮਸ਼ਹੂਰੀ ਆ ਉੱਥੇ ਉਸ ਜਗ੍ਹਾ ਦੇ ਉੱਤੇ ਉਹਦੇ ਕੋਈ ਨੇੜੇ ਤੇੜੇ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਨਹੀਂ ਹੈ ਨਹੀਂ ਗਿਆ ਜੀ। ਔਰ ਉਮੀਦ ਹੈ ਕਿ ਉਹਨਾਂ ਦਾ ਜਿਹੜਾ ਜੀ ਇੱਥੇ ਉਹਨਾਂ ਨੂੰ ਸਹਿਯੋਗ ਵੀ ਮਿਲੂਗਾ ਜੀ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਈਡੀ ਦੇ ਵੱਲੋਂ ਜਿਹੜੇ ਮਾਰਨ ਭਰਾ ਜਿਹੜੇ ਸਾਊਥ ਇੰਡੀਆ ਦੇ ਵਿੱਚ ਨੇ ਉਹਨਾਂ ਦੀ 772 ਕਰੋੜ ਦੀ ਜਿਹੜੀ ਜਾਇਦਾਦ ਉਹ ਜ਼ਬਤ ਕਰ ਲਈ, ਜਿਹੜਾ ਏਅਰਸੈਲ ਤੇ ਮੈਕਸਿਸ ਦੇ ਸੌਦੇ ਦੇ ਮਾਮਲੇ 'ਚ। ਜੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜੀ ਕੀਤੀ ਹੈ, ਪਰ ਜਿਨ੍ਹਾਂ ਦੀ ਕੀਤੀ ਹੈ ਜੀ ਉਹਨਾਂ ਦੇ ਵਾਸਤੇ ਪੀਨਟ ਹੈ। ਜੀ ਜੀ ਜਿੰਨੇ ਵੱਡੇ ਲੋਕ ਨੇ, ਜਿੰਨਾ ਪੈਸਾ ਉਹਨਾਂ ਨੇ ਇਹਦੇ ਵਿੱਚੋਂ ਜਿਹੜਾ ਜੀ ਉਹ ਕਮਾਇਆ ਹੈ, ਕਿਉਂਕਿ ਮਾਰਨ ਭਰਾ ਜਿਹੜੇ ਦੀ ਉਹ ਕਾਂਗਰਸ ਦੇ ਨੇੜੇ ਜਿਹੜਾ ਉਹ ਦੱਸੇ ਜਾਂਦੇ ਨੇ। ਜਿਹੜੀ CBI ਜਾਂ ਇੱਦਾਂ ਦੀਆਂ ਜਿਹੜੀਆਂ ਏਜੰਸੀਜ਼ ਨੇ, ਐਨਫੋਰਸਮੈਂਟ ਡਾਇਰੈਕਟੋਰੇਟ ਵਰਗੀਆਂ, ਉਹ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਿਹੜਾ ਦੀ ਕੰਮ ਕਰਦੀਆਂ ਨੇ ਕਿ ਕਿਹੜਾ ਵਿਰੋਧੀ ਧਿਰ ਦੇ ਵਿੱਚ ਹੈ, ਕਿਹੜਾ ਸੱਤਾਧਾਰੀ ਧਿਰ ਦੇ ਵਿੱਚ ਹੈ। ਹੁਣ ਈਡੀ ਉਹੀ ਆ ਜੀ ਜਿਹੜੀ ਪਹਿਲਾਂ ਪੱਬਾਂ ਭਾਰ ਹੋਈ ਫਿਰਦੀ ਸੀਗੀ ਕਿ ਇੱਥੇ ਉਹਨੇ ਜਿਹੜਾ ਜੀ ਪੰਜਾਬ ਦੇ ਵਿੱਚ ਜਿਹੜਾ ਡਰੱਗ ਦਾ ਪੈਸਾ ਉਹਦੇ ਬਾਰੇ ਜਾਣਾ। ਹੁਣ ਈਡੀ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਲਾ ਰਹੀ ਹੈ ਕਿ ਕਿਸੇ ਤਰੀਕੇ ਨਾਲ ਨਿਰੰਜਨ ਸਿੰਘ ਇੱਥੋਂ ਜਿਹੜਾ ਜੀ ਉਹ ਸ਼ਿਫਟ ਕਰੋ ਤਾਂ ਕਿ ਇਹ ਕੇਸ ਜਿਹੜਾ ਜੀ ਇਹਨੂੰ ਖੁਰਦ-ਬੁਰਦ ਕੀਤਾ ਜਾ ਸਕੇ 6000 ਕਰੋੜ ਰੁਪਈਏ ਵਾਲਾ। ਸੋ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਜਿਹੜੇ ਲੋਕਾਂ ਦੀ ਜਾਇਦਾਦ ਜ਼ਬਤ ਹੋ ਰਹੀ ਹੈ, ਜਿਹਦੇ ਉੱਤੇ ਕੇਸ ਚੱਲ ਰਿਹਾ, ਉਹ ਧਿਰ ਕਿਹੜੀ ਨਾਲ ਖੜੋਤੇ ਨੇ, ਕਿਹਦੇ ਨਾਲ ਖੜੋਤੇ ਨੇ। ਜੀ 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 ਅਤੇ ਅਗਲੀ ਗੱਲ ਕਰਾਂਗੇ, ਭਾਜਪਾ ਨੇ ਵੈਸੇ ਵਿਧਾਨ ਸਭਾ 'ਚ ਜਿਹੜਾ ਸਰਕਾਰ ਦੇ ਉੱਤੇ ਕੋਈ ਸਵਾਲ ਵੀ ਨਹੀਂ ਉਠਾਇਆ, ਕੁਛ ਵੀ ਇੱਦਾਂ ਦੀ ਗੱਲ ਨਹੀਂ ਕੀਤੀ, ਪਰ ਉਹਨਾਂ ਨੇ ਇੱਕ ਆਪਣਾ ਰਸਾਲਾ ਜਿਹੜਾ ਕਮਲ ਸੁਨੇਹਾ ਆ ਉਸ ਦੇ ਵਿੱਚ ਇਹ ਗੱਲਾਂ ਜ਼ਰੂਰ ਸਾਹਮਣੇ ਲਿਆਂਦੇ ਵੀ ਵਿਧਾਇਕਾਂ ਦੀਆਂ ਤਨਖਾਹਾਂ ਤਾਂ ਵਧੀਆਂ ਪਰ ਗਰੀਬਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ, ਅਤੇ ਪੁਲਿਸ ਮੁਖੀ ਦੀ ਕਾਰਜਕਾਰੀ 'ਤੇ ਵੀ ਜਿਹੜੇ ਸਵਾਲ ਉਠਾਏ ਆ। ਇਹ ਕੀ ਦਰਸਾਉਣਾ ਚਾਹੁੰਦੇ ਨੇ ਤੇ ਐਕਚੁਅਲ 'ਚ ਕੀ ਇਹਨਾਂ ਦੇ ਆਪਸ ਦੇ ਵਿੱਚ ਹੁਣ ਰਿਸ਼ਤੇ ਰਹਿ ਗਏ ਆ? ਅੱਖਾਂ ਪੂੰਝਣ ਵਾਲੀ ਗੱਲ ਹੈ ਜੀ। ਅੱਖਾਂ ਪੂੰਝਣ ਤੋਂ ਬਿਨਾਂ ਹੋਰ ਕੁਛ ਨਹੀਂ ਗਾ। ਜਿਹੜੇ ਵਿਧਾਨ ਸਭਾ ਦੇ ਵਿੱਚ ਕਰਦੇ ਵਿਰੋਧ, ਇਹ ਵਿਰੋਧ ਕਰਦੀ ਬੀਜੇਪੀ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਸੀਗੀਆਂ ਉਹ ਨਾਲ ਆ ਕੇ ਜਿਹੜਾ ਖੜੋ ਜਾਂਦੀਆਂ ਜੀ। ਇਹ ਤਾਂ ਲੋਕਾਂ ਦੀ ਚੰਮ ਜਿਹੜੀ ਆ ਜੀ ਉਹ ਲਾ ਰਹੇ ਨੇ। ਮੈਗਜ਼ੀਨਾਂ ਦੇ ਵਿੱਚ ਲਿਖ ਕੇ ਥੋੜੀ ਹੋਣਾ ਜੀ, ਬਿਨਾਂ ਬੀਜੇਪੀ ਤੋਂ ਚੱਲ ਸਕਦੀ ਸੀਗੀ ਜੀ ਸਰਕਾਰਾਂ, ਹੁਣ ਜ਼ਰੂਰ ਚੱਲ ਜੂਗੀ ਜੀ ਜਿਹੋ ਜਿਹੇ ਹਾਲਾਤ ਬਣ ਰਹੇ ਨੇ। ਧੂਰੀ ਵਾਲੀ ਜਿਹੜੀ ਸੀਟ ਆ ਜੀ ਜਦੋਂ ਜਿੱਤ ਲੈਣੀ ਆ ਉਹਨਾਂ ਨੇ ਤੇ ਫਿਰ ਉਹਨਾਂ ਦਾ ਰਾਜ ਜਿਹੜਾ ਜੀ ਉਹ ਹੋ ਜਾਣਾ। ਇਹ ਤਾਂ ਐਵੇਂ ਜਿਹੜਾ ਜੀ ਅੱਕੀ ਪਲਾਹੀ ਹੱਥ ਮਾਰ ਰਹੀ ਹੈ ਜਿਹੜੀ ਬੀਜੇਪੀ। ਬਿਲਕੁਲ ਗਲਤ ਸਟੈਂਡ ਆ ਜੀ ਉਹਦਾ। ਮੈਗਜ਼ੀਨ ਦੇ ਵਿੱਚ ਲਿਖ ਕੇ ਥੋੜੀ ਹੋਣਾ, ਜਦੋਂ ਵਿਧਾਨ ਸਭਾ ਦੇ ਵਿੱਚ ਤੁਸੀਂ ਸੱਤਾਧਾਰੀ ਧਿਰ ਦੇ ਨਾਲ ਖੜੇ ਹੋ ਜੀ। ਜੀ 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 ਬਿਲਕੁਲ ਬਿਲਕੁਲ। ਅਤੇ ਅੱਜ ਦੀ ਜਿਹੜੀ ਆਪਣੀ ਅਖੀਰਲੀ ਗੱਲ ਕਰਦੇ ਹਾਂ, ਪੰਜਾਬ ਦੇ ਕਿਸਾਨਾਂ ਦੀ ਹਾਲਤ ਬਹੁਤ ਹੀ ਖਸਤਾ ਆ। ਆਲੂ ਵਾਹੁਣ ਦੇ ਲਈ ਵਿਚਾਰੇ ਮਜਬੂਰ ਹੋ ਰਹੇ ਨੇ ਜੀ। ਬਿਲਕੁਲ ਇਸ ਵੇਲੇ ਜਿਹੜਾ ਆਲੂ ਇੰਨਾ ਜਿਹੜਾ ਜੀ ਹੋ ਗਿਆ ਕਿ ਜਿਹੜਾ ਆਲੂ ਪਹਿਲਾਂ 25 ਰੁਪਏ ਕਿਲੋ ਸੀਗਾ ਜੀ, ਉਹ ਖੁੱਲੀ ਮੰਡੀ ਦੇ ਵਿੱਚ ਇਸ ਵੇਲੇ ਤੁਸੀਂ ਹੈਰਾਨ ਹੋਵੋਗੇ ਜੀ 2 ਰੁਪਏ 3 ਰੁਪਏ ਕਿਲੋ ਤੇ ਆ ਗਿਆ ਜੀ ਜੀ। ਔਰ ਇਹਦੇ ਨਾਲ 100 ਰੁਪਏ ਤੋਂ ਲੈ ਕੇ 140 ਰੁਪਏ ਕਿਲੋ ਕੁਇੰਟਲ ਦੇ ਹਿਸਾਬ ਦੇ ਨਾਲ ਆਲੂ ਜਿਹੜਾ ਜੀ ਉਹ ਵਿਕ ਰਿਹਾ। ਇੱਕ ਵਾਰੀ ਪਹਿਲਾਂ ਇਹ ਹੋਇਆ ਸੀਗਾ, ਬੋਰੀ ਮਹਿੰਗੀ ਸੀ, ਆਲੂ ਸਸਤਾ ਸੀਗਾ। ਉਹੋ ਜਿਹੇ ਹਾਲਾਤ ਜਿਹੜੇ ਨੇ ਜੀ ਉਹ ਪੰਜਾਬ ਦੇ ਵਿੱਚ ਫੇਰ ਬਣ ਗਏ ਜੀ। ਜੇ ਤੁਸੀਂ ਆਲੂ ਸਟੋਰ ਕਰਨੇ ਨੇ ਤੇ 60 ਰੁਪਏ ਤੋਂ ਲੈ ਕੇ 9 ਰੁਪਏ ਤੱਕ ਗੱਟਾ ਜਿਹੜਾ ਜੀ ਉਹ ਚਾਰਜ ਕਰ ਰਹੇ ਨੇ ਕੋਲਡ ਸਟੋਰਾਂ ਵਾਲੇ। 19 ਰੁਪਏ ਤੋਂ ਲੈ ਕੇ 25 ਰੁਪਏ ਕਿਲੋ ਤੱਕ ਲੇਬਰ ਜਿਹੜੀ ਹੈ ਜੀ ਉਹ ਮੰਗ ਰਹੀ ਹੈ ਇੱਕ ਜਿਹੜਾ ਜੀ ਉਹ ਪੁੱਟਣ ਦੇ ਵਾਸਤੇ। ਕਿਸਾਨ ਇਹ ਸਮਝਦੇ ਨੇ ਕਿ ਇਹਦੇ ਨਾਲੋਂ ਚੰਗਾ ਕਿ ਸਸਤੀ ਖਾਦ ਜਿਹੜੀ ਹੈ ਜੀ ਉਹ ਬਣ ਜਾਊਗੀ। ਲੋਕਾਂ ਨੇ, ਕਿਉਂਕਿ ਜਿਹੜੀ ਪੋਟੈਟੋ ਬੈਲਟ ਹੈ ਨਕੋਦਰ ਵਾਲੀ, ਮਲਸੀਆਂ ਵਾਲੀ, ਸਾਰੀ ਦੀ ਸਾਰੀ ਇੱਥੇ ਬਹੁਤੀ ਜਿਹੜੀ ਜ਼ਮੀਨ ਆ ਜੀ ਉਹ ਠੇਕੇ ਦੇ ਉੱਤੇ ਲੈ ਕੇ ਆਲੂ ਦੀ ਖੇਤੀ ਜਿਹੜੀ ਆ ਜੀ ਉਹ ਕੀਤੀ ਜਾਂਦੀ ਆ। 40 ਤੋਂ ਲੈ ਕੇ 45,000 50,000 ਰੁਪਏ ਤੱਕ ਜਿਹੜਾ ਜੀ ਉਹ ਠੇਕਾ ਜ਼ਿਮੀਂਦਾਰਾਂ ਨੇ ਦਿੱਤਾ। ਤੇ ਪਰ ਕਿੱਲੇ ਮਗਰ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਜਿਹੜਾ ਜੀ ਉਹ ਥੱਲੇ ਜਿਹੜਾ ਜੀ ਉਹ ਲੱਗ ਗਏ ਨੇ। ਜਿਹੜਾ ਮੌਸਮ ਹੈ ਜੀ ਉਹ ਵੀ ਸਾਥ ਨਹੀਂ ਦੇ ਰਿਹਾ ਕਿਸਾਨਾਂ ਦਾ ਇਸ ਵੇਲੇ। ਸਰਕਾਰ ਨੇ ਤਾਂ ਜਿਹੜਾ ਜੀ ਉਹ ਸਾਥ ਦੇਣਾ ਹੀ ਕੀ ਹੈ। ਇਹ ਆਲੂ ਵਾਹ ਰਹੇ ਨੇ, ਕਣਕ ਆਉਣ ਦੇ ਉਹਦੀ ਐਤਕੀ ਇਸ ਵਾਰੀ ਸੈਂਟਰ ਸਰਕਾਰ ਦੀਆਂ ਗਲਤ ਪਾਲਿਸੀਜ਼ ਤੇ ਪੰਜਾਬ ਸਰਕਾਰ ਦੇ ਵੱਲੋਂ ਉਹਦਾ ਸਾਥ ਦੇਣਾ। ਕਣਕਾਂ ਵੀ ਜਿਹੜੀਆਂ ਜੀ ਇਸ ਵੇਲੇ
ਇਸ ਵਾਰੀ ਜਿਹੜੀਆਂ ਦੀ ਉਹ ਰੁਲ ਗਈਆਂ, ਕਿਉਂਕਿ FCI ਨੇ ਅੱਧੀ ਕਣਕ ਖਰੀਦਣੀ ਆ, ਹਰਿਆਣੇ ਦੇ ਵਿੱਚੋਂ ਉਹਨੇ ਖਰੀਦਣੀ ਹੀ ਨਹੀਂ ਹੈਗੀ। ਜੀ ਬਿਲਕੁਲ ਬਿਲਕੁਲ। ਤਾਂ ਸਰੋਤੇ ਹੋਏ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਪਟਿਆਲਾ ਤੋਂ ਜੁੜੇ ਹੋਏ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਅਗਲੇ ਬੁਲੇਟਿਨ 'ਚ ਫਿਰ ਆਪਣੇ ਸਰੋਤਿਆਂ ਦੇ ਨਾਲ ਮੁਲਾਕਾਤ ਹੋਵੇਗੀ, ਉਦੋਂ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਅਗਲੇ ਬੁਲੇਟਿਨ ਤੱਕ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।